ਜੇ ਕਾਲੀ ਤੋਰੀ ਪਾਈ ਹੋਇਆ ਗੋਸ਼ਤ ਦੇ ਵਿੱਚ ਨਿੱਕੀ ਨਿੱਕੀ ਬੋਟੀ ਕਰਕੇ ਤੇ ਮਜ਼ਾ ਆਉਂਦਾ ਨਾ। ਨਹੀਂ ਜੀ, ਘਰ ਦੀਆਂ ਸਬਜ਼ੀਆਂ ਦਾ ਫਿਰ ਵੇਖ ਸਾਹਿਬ ਆਪਣੀ ਮਜ਼ਾ। ਹਾਈ ਕੋਰਟ ਤੱਕ ਵੀ ਸਾਡੇ ਬਜ਼ੁਰਗਾਂ ਦੇ ਫੈਸਲੇ ਚੇਂਜ ਹੋਏ ਨੇ, ਲੇਕਿਨ ਅੱਲਾ ਦਾ ਚੈਲੰਜ ਹੋਏ ਨੇ, ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਉਹਨਾਂ ਦੇ ਉਹ ਸੱਚੇ ਸਾਬਤ ਹੈ। ਲਓ ਜੀ ਦੋਸਤੋ, ਮੈਂ ਅਸਲੇ ਖੜਾ ਵਾਂ ਇੱਕ ਬਹੁਤ ਹੀ ਸਾਡੇ ਪਿਆਰੇ ਦੋਸਤ ਚੌਧਰੀ ਖਾਬਰ ਬਾਠ, ਚੌਧਰੀ ਅਬਾਸ ਬਾਠ। ਇਹ ਸਾਡੇ ਦੋਸਤ ਨੇ, ਭਰਾਵਾਂ ਵਾਲੇ ਦੋਸਤ ਨੇ। ਇਹਨਾਂ ਦਾ ਘਰ ਉਹਦੇ ਟਾਪ ਫਲੋਰ ਤੇ ਬੜਾ, ਇਹਨਾਂ ਨੇ ਆਪਣਾ ਪਿੰਡ ਇਹਨਾਂ ਦਾ ਕਿਲਾ ਬਾਠ, ਜ਼ਿਲ੍ਹਾ ਗੁਜਰਾਂਵਾਲਾ ਤੇ ਤਹਿਸੀਲ ਨੌਸ਼ਹਿਰਾ ਵਿਰਕਾਂ, ਤੇ ਉਹ ਟਾਪ ਫਲੋਰ ਤੇ ਖਲੋਤੇ ਆ। ਚਾਰ ਸਵੇਰੇ ਬੜਾ ਖੂਬਸੂਰਤ ਜਿਹੜਾ ਪਿੰਡ ਦਾ ਮਾਹੌਲ ਹੈ, ਕਲਚਰ ਜਿਹੜਾ ਸਾਡਾ ਸਕਾਫਤੀ ਪੰਜਾਬ ਦਾ ਉਹ ਹੈ। ਤੇ ਇਹਨਾਂ ਕੋਲੋਂ ਚੌਧਰੀ ਖਾਬਰ ਬਾਠ ਸਾਹਿਬ ਕੋ ਪੁੱਛਨੇ ਆ ਕਿ ਇਹ ਜਿਹੜੀ ਅਸੀਂ ਜਗ੍ਹਾ ਤੇ ਖਲੋਤੇ ਆ, ਇਸ ਪਿੰਡ ਬਾਰੇ ਵੀ ਪੁੱਛਨੇ ਆ, ਤੇ ਜਿਹੜੇ ਚਾਰ ਸਵੇਰੇ ਪਿੰਡ ਨੇ ਉਹਨਾਂ ਬਾਰੇ ਵੀ ਪੁੱਛਨੇ ਆ ਕਿ ਇੱਥੇ ਸਿੱਖਾਂ ਦੇ ਪਿੰਡ ਕਿਹੜੇ ਸਨ ਤੇ ਮੁਸਲਮਾਨਾਂ ਦੇ ਪਿੰਡ ਕਿਹੜੇ ਸਨ। ਚੌਧਰੀ ਸਾਹਿਬ ਕੀ ਹਾਲ ਹੈ ਜੀ? ਅੱਲਾ ਦਾ ਕਰਮ ਬੇਰ ਸਾਹਿਬ, ਮਿਹਰਬਾਨੀ। ਅੱਛਾ, ਮੈਨੂੰ ਇਹ ਦੱਸੋ ਕਿ ਪਹਿਲਾਂ ਤੇ ਆਪਣੇ ਪਿੰਡ ਬਾਰੇ ਥੋੜਾ ਜਿਹਾ ਦੱਸੋ ਕਿ ਕਿੰਨਾ ਕੁ ਪੁਰਾਣਾ ਪਿੰਡ ਹੈ। ਇਹ ਤਕਰੀਬਨ ਜੀ ਸਾਡਾ ਵੀ ਤਕਰੀਬਨ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਪਿੰਡ ਹੈ, ਤੇ ਸਭ ਤੋਂ ਵੱਡਾ ਜਿਹੜਾ ਸਿੱਖਾਂ ਦਾ ਇੱਥੇ ਸਾਡੇ ਕੋਲ ਸਰਦਾਰ ਸੀ ਸ਼ੇਰਾ ਸਿੰਘ, ਉਹ ਸ਼ੇਰਾਕੋਟ ਹੈ। ਅੱਛਾ, ਉਹਦੇ ਨਾਂ ਦੀ ਸ਼ੇਰਾ ਉਹ ਉਸ ਵਕਤ ਦੇ ਵਿੱਚ ਆਂਦੇ ਨੇ ਜੀ ਕੋਈ ਆਪਣਾ ਸਜ਼ਾ ਵੀ ਦਿੰਦਾ ਹੁੰਦਾ ਸੀ, ਕੋਈ 6 ਮਹੀਨੇ ਜਾਂ ਬੰਦਾ ਡੱਕ ਛੱਡਦਾ ਸੀ। ਸਾਲ ਬੰਦਾ ਮਤਲਬ ਡੱਕ ਛੱਡਦਾ ਹੈ। ਆਪਣਾ ਪਪੀਤੇ ਦੇ ਉਹ ਜਿਹੜੇ ਨੇ, ਇਹ ਆਲੂ ਬੁਖਾਰਾ ਜੀ, ਇਹ ਸਾਹਮਣੇ। ਅੱਛਾ, ਇਹ ਆਪਣਾ ਬੇਟ ਦਾ ਜਿਹੜਾ ਆਲੂ ਹੈ, ਉਹਦਾ ਮੱਲ ਵੀ ਉੱਥੇ ਮਤਲਬ ਹੈ ਅਜੇ ਵੀ ਉਹ ਕਿਲਾ ਸ਼ਿਲਾ ਦਾ ਬਣਿਆ, ਤਕਰੀਬਨ ਕੋਈ 100-125 ਕਮਰਾ ਹੈ। ਸ਼ੇਰਾਕੋਟ ਕਿੰਨੀ ਕੁ ਦੂਰ ਤੋਂ? ਉਹ ਰਾਹ ਦੇ ਵਿੱਚ ਵਾਂ ਚੌਕ ਤੋਂ ਪਿੱਛੇ। ਠੀਕ ਹੋ ਗਿਆ। ਉਹ ਲੇਕਿਨ ਉਹ ਸਾਰਾ ਮੁਕਾਮੀ ਬੰਦੇ ਜਿਹੜੇ ਉਹਨਾਂ ਨੇ ਤਬਾਹ ਕਰ ਛੱਡਿਆ। ਜ਼ਾਰੀ ਬਾਤ ਹੈ, ਜਿਹੜੀ ਪੁਰਾਣੀਆਂ ਚੀਜ਼ਾਂ ਨੂੰ ਸੰਭਾਲੀਆਂ ਨਹੀਂ ਗਈਆਂ। ਉਹ ਅੱਲਾ ਦਾ ਸ਼ੁਕਰ ਹੈ, ਸਾਡਾ ਤਹਿਸੀਲ ਨੌਸ਼ਹਿਰਾ ਵਿਰਕਾਂ ਜਿਹੜਾ ਜਨਾਬ ਬੜਾ ਮਕਬੂਲ ਹੈ ਜ਼ਿਮੀਂਦਾਰੇ ਦੇ ਵਿੱਚ। ਸਾਰੇ ਟੋਟਲ ਬੰਦੇ ਜਿੰਨੇ ਵੀ ਨੋ ਜ਼ਿਮੀਂਦਾਰੇ ਨੇ। ਇਹ ਤਾਂ ਕਿਹੜੀ ਫਸਲਾਂ ਹੁੰਦੀਆਂ ਨੇ ਇਸ ਰਕਬੇ 'ਚ? ਇੱਥੇ ਅਸੀਂ ਜ਼ਿਆਦਾ ਜਨਾਬ ਕਣਕ ਲਾਉਂਦੇ ਜੇ, ਮੂੰਜੀ ਲਾਉਂਦੇ ਆ, ਸਾਡੇ ਆਲੂ ਹੁੰਦਾ ਹੈ ਬਹੁਤ ਜ਼ਿਆਦਾ ਸਾਡੇ ਕੋਲ, ਮਤਲਬ ਮਕਈ, ਸੂਰਜਮੁਖੀਆ, ਮਟਰ, ਤਰਬੂਜ਼, ਦੁਹਾਣਾ ਜਿਹਨੂੰ ਅਸੀਂ ਕਹਿੰਦੇ ਆ। ਤਕਰੀਬਨ ਜਿੰਨੀਆਂ ਵੀ ਫਸਲਾਂ ਹੁੰਦੀਆਂ ਨੇ ਬੇਸ਼ੱਕ ਸਾਡੇ ਕੋਲ। ਵਾਹ ਜੀ ਵਾਹ। ਜਿੰਨੀਆਂ ਵੀ ਮਤਲਬ ਅਸੀਂ ਲਾਉਂਦੇ ਆ ਨਾ ਜੀ, ਸਾਡੇ ਕੋਲ ਅੱਲਾ ਦਾ ਸ਼ੁਕਰ ਹੈ ਸਾਰੀਆਂ ਹੋ ਜਾਂਦੀਆਂ। ਤੇ ਚੌਲ ਇੱਥੇ ਬੜੇ ਮਸ਼ਹੂਰ ਨੇ। ਚਾਵਲ ਸਾਡੇ ਬੜੇ ਮਸ਼ਹੂਰ ਨੇ। ਆਹੋ, ਚੌਲ ਜਿਹੜੇ ਨੇ ਤਹਿਸੀਲ ਨੌਸ਼ਹਿਰਾ ਵਿਰਕਾਂ ਕਾਮੋ ਕੀ ਸਾਡਾ ਜਿਹੜਾ ਪਹਿਲਾ ਕਾਮੋ ਕੀ ਦਾ ਥੋੜਾ ਜਿਹਾ ਸੀ, ਹੁਣ ਨੌਸ਼ਹਿਰਾ ਵਿਰਕਾਂ ਅੱਲਾ ਦਾ ਸ਼ੁਕਰ ਹੈ ਇਹਦਾ ਮਿਆਰ ਹੈ। ਅਸੀਂ ਵੀ ਕਰਨਾ ਹੀ ਆ, ਥੋੜਾ ਬਹੁਤਾ ਮਤਲਬ। ਅਸੀਂ ਸੁਣਿਆ ਸੀ ਤੁਹਾਡੇ ਵਾਲਾ ਸਾਹਿਬ ਜਿਹੜੇ ਨੇ ਉਹ ਵੀ ਮਤਲਬ ਇੱਥੋਂ ਦੇ ਵਸਿੰਦੇ ਸਨ, ਤੇ ਉਹਨਾਂ ਦਾ ਵੀ ਇੱਕ ਆਪਣਾ ਨਾਂ ਸੀ ਜਿਹੜਾ ਸਾਨੂੰ ਪਤਾ ਲੱਗਾ ਏ। ਉਹਨਾਂ ਦੇ ਬਾਰੇ ਥੋੜਾ ਜਿਹਾ ਦੱਸੋ, ਉਹਨਾਂ ਦਾ ਨਾਂ, ਦਾਦਾ ਜੀ ਦਾ ਨਾਂ, ਤੇ ਵਾਲਾ ਸਾਹਿਬ ਦੇ ਬਾਰੇ ਚ ਕਿ ਉਹ ਵੀ ਸੁਣਿਆ ਕਿ ਜਾਜੀ ਸਨ, ਸਮਝ ਲਓ ਜੀ। ਉਹ ਪਰੇ ਪੰਚਾਇਤ ਦੇ ਬੰਦੇ ਸਨ। ਕੀ ਨਾਂ ਸੀ ਉਹਨਾਂ ਦਾ ਪੂਰਾ? ਉਹਨਾਂ ਦਾ ਜੀ ਗੁਲਾਮ ਕਾਦਰ। ਪੂਰਾ ਨਾਂ ਸੀ ਉਹਨਾਂ ਦਾ ਗੁਲਾਮ ਕਾਦਰ। ਉਹ ਮਸਲਾ ਹੈ ਆਪਣਾ, ਇੱਕ ਅੱਲਾ ਨੇ ਉਹਨਾਂ ਨੂੰ ਬੜੀ ਇੱਜ਼ਤ ਦਿੱਤੀ ਸੀ। ਵਾਹ ਜੀ ਵਾਹ। ਇਹ ਤਕਰੀਬਨ ਸਾਡੇ ਸਾਰੇ ਤਹਿਸੀਲ ਦੇ ਚਾਰ ਸਵੇਰੇ ਦੇ, ਤਹਿਸੀਲ ਤੋਂ ਬਾਹਰ ਵੀ ਬੜੇ ਫੈਸਲੇ ਜਿਹੜੇ ਨੇ ਮਸਲੇ ਨੂੰ ਕਰਦੇ ਸੀ। ਠੀਕ। ਹਾਈ ਕੋਰਟ ਤੱਕ ਵੀ ਸਾਡੇ ਬਜ਼ੁਰਗਾਂ ਦੇ ਫੈਸਲੇ ਚੇਂਜ ਹੋਏ ਨੇ, ਲੇਕਿਨ ਅੱਲਾ ਦਾ ਚੈਲੰਜ ਹੋਏ ਨੇ, ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਉਹਨਾਂ ਦੇ ਉਹ ਸੱਚੇ ਸਾਬਤ ਹੈ। ਕੀ ਬਾਤ ਹੈ। ਤੇ ਇਹ ਬਸ ਅੱਲਾ ਦੀ ਦੇਣ ਹੈ ਜੀ। ਹੁਣ ਵਕਤ ਹੀ ਨਹੀਂ ਜੋ ਸਭ ਹੋ ਰਿਹਾ। ਹੁਣ ਬੰਦੇ ਬਾਰਾ ਜੀ ਉਹਨਾਂ ਦੇ ਪੈਰਾਂ ਤੇ ਚੱਲਣ ਦੀ ਕੋਸ਼ਿਸ਼ ਤੇ ਕਰਨੇ ਆ। ਨਹੀਂ, ਹੁਣ ਮੈਂ ਗੱਲ ਕਰਦਾ ਉਹ ਵਕਤ ਥੋੜਾ ਜਿਹਾ ਬੇਗਸਾਬ ਹੈ, ਤਬਦੀਲ ਹੋਇਆ, ਲੇਕਿਨ ਸਾਡਾ ਪਿੰਡਾਂ ਦਾ ਜਿਹੜਾ ਨਾ ਜੀ ਪਹਿਲਾਂ ਘੱਟ ਸੀ, ਹੁਣ ਥੋੜਾ ਜਿਹਾ ਉਹ ਐਡਵਾਂਸ ਹੋ ਗਿਆ। ਐ ਮੈਂ ਕਹਿ ਰਿਹਾ ਕਿ ਕੋਈ ਨਵੀਂ ਨਸਲ ਮੋਬਾਈਲਾਂ ਦੀ ਦੌਰ ਹੈ, ਤੇ ਨਹੀਂ ਤੇ ਜਨਾਬ, ਤੇ ਤੁਸੀਂ ਇੱਥੇ ਵੇਖੋ ਨਾ ਐਡਾ ਸੋਹਣਾ ਜਿਹੜਾ ਵਿਊ ਨਜ਼ਰ ਆ ਰਿਹਾ, ਤੇ ਸ਼ਹਿਰ ਦੀ ਜ਼ਿੰਦਗੀ ਜਿਹੜੀ ਹੈ, ਤੁਹਾਡੇ ਸ਼ਹਿਰ 'ਚ ਵੀ ਘਰ ਹੈਗੇ ਨੇ, ਤੇ ਤੁਸੀਂ ਇੱਥੇ ਪਿੰਡ 'ਚ ਆ ਕੇ ਰਹਿੰਦੇ, ਉਹਦੀ ਕੀ ਵਜ੍ਹਾ? ਮੈਂ ਜੀ 30 ਸਾਲ ਸ਼ਹਿਰ 'ਚ ਰਿਹਾ। ਆਹੋ, ਮੈਂ ਕਿਹਾ ਮੈਂ ਛੋਟਾ ਹੁੰਦਾ ਪੜਨ ਵਾਸਤੇ ਉੱਥੇ ਗਿਆ, ਤੇ 30 ਸਾਲ ਬਾਅਦ ਵਾਪਸ ਆਇਆ, ਤੇ ਮੈਂ ਹੁਣ ਇੰਜ ਹੀ ਮਹਿਸੂਸ ਕਰਨਾ ਜਿਵੇਂ ਮੈਂ ਜੰਨਤ 'ਚ ਵਾਪਸ ਆ। ਵਾਹ ਜੀ ਵਾਹ। ਮੈਂ ਬੋਰ ਹੋ ਗਿਆ ਸ਼ਹਿਰ ਦੀ ਜ਼ਿੰਦਗੀ ਤੋਂ, ਮਤਲਬ ਤੇ ਇੱਥੇ ਆ ਕੇ ਮੈਂ ਬੜਾ ਪੁਰਸਕੂਨ ਜੇ ਤੇ ਬੜਾ ਫਰੈਸ਼ ਹਾਂ। ਇਹਦਾ ਮਤਲਬ ਹੈ ਕਿ ਜਿਹੜੇ ਲੋਕੀ ਏਡੇ ਮਹਿੰਗੇ ਘਰ ਸ਼ਹਿਰ 'ਚ ਬਣਾਉਂਦੇ ਨੇ, ਉਹੀ ਪੈਸਾ ਅਗਰ ਪਿੰਡਾਂ 'ਚ ਲਾਣ, ਖੁੱਲੀ ਜਗ੍ਹਾ 'ਤੇ ਲਾਣ, ਤੇ ਮੇਰਾ ਖਿਆਲ ਹੈ ਕਿ ਇਹਦੇ ਨਾਲ ਦੀ ਸਿਹਤ ਤੇ ਨਿਮਥਾਈ ਕੋਈ। ਸ਼ਹਿਰਾਂ ਦੇ ਵਿੱਚ ਬੇਰ ਸਾਹਿਬ ਜਿਹੜੀ ਸਭ ਤੋਂ ਜ਼ਿਆਦਾ ਇਸ ਟਾਈਮ ਸਾਨੂੰ ਪ੍ਰੋਬਲਮ ਹੈ ਉਹ ਗੰਦਗੀ ਦੀ। ਵਾਕਈ ਅਸੀਂ ਸਵੇਰ ਉੱਠਦੇ ਆ, ਨਹਾ ਧੋ ਕੇ ਸਾਰਾ ਦਿਨ ਅਸੀਂ ਗਟਰਾਂ ਦੇ ਪਾਣੀ ਦੇ ਉੱਤੇ ਚੱਲਦੇ। ਇਸ ਲਈ ਇੱਥੇ ਅੱਲਾ ਦਾ ਸ਼ੁਕਰ ਹੈ, ਚਲੋ ਮਸਲਾ ਇਹ ਵੀ ਹੈ ਕਿ ਉੱਥੇ ਕੂੜਾ ਕਿਸੇ ਦੇ ਬੂਹੇ ਕੇ ਸੱਟਦੇ ਨੇ, ਇੱਥੇ ਸਾਰੇ ਲੋਕ ਜਿਹੜੇ ਮਤਲਬ ਕਿ ਬਾਹਰ ਸੜ ਸੁੱਟ ਆਉਂਦੇ ਨੇ ਆਪਣਾ। ਚਲੋ ਇਹ ਤੇ ਇਹੀ ਤਾਂ ਹੈ, ਲੇਕਿਨ ਅੱਲਾ ਦਾ ਸ਼ੁਕਰ ਹੈ ਜੀ ਇੱਕ ਜੰਨਤ ਨੁਮਾ ਮਾਹੌਲ ਹੈ। ਬਿਲਕੁਲ ਸਹੀ ਹੋ ਗਿਆ, ਜੰਨਤ ਤੋਂ ਘੱਟ ਨਹੀਂ। ਇਹ ਜੀ ਖੜੇ ਆ ਅਸੀਂ ਕਿਲਾ ਬਾਠ ਪਿੰਡ, ਆਪਣਾ ਤਹਿਸੀਲ ਨੌਸ਼ਹਿਰਾ ਵਿਰਕਾਂ। ਜਿਹੜੇ ਦੋਸਤ ਪੰਜਾਬੀ ਨੇ, ਜਿਹੜੇ 1947 ਦੀ ਪਾਰਟੀਸ਼ਨ ਹੋਈ ਤੇ ਇੱਥੋਂ ਜਿਹੜੇ ਸਿੱਖ ਗਏ ਸਨ ਆਪਣਾ ਇੰਡੀਆ ਦੇ ਹਿੱਸੇ ਦੇ ਵਿੱਚ,
ਉਹਦੇ ਸਿੱਖ ਇਹਨਾਂ ਇਲਾਕਿਆਂ 'ਚ ਬੜੇ ਰਹਿੰਦੇ ਹੁੰਦੇ ਸਨ, ਠੀਕ ਹੈ ਨਾ। ਇਹਨਾਂ ਇਲਾਕਿਆਂ ਦੇ ਵਿੱਚ ਮਤਲਬ ਚਾਰ ਛੇ ਨਿਸ਼ਾਰਾ ਵਿਰਕਾ, ਤਤਲੇ ਵਾਲੀ, ਉਹਦੇ ਨਾਲ ਪਿੰਡ ਹੋਰ ਬੜੇ ਨੇ। ਇਹ ਸਾਰਾ ਸਿੱਖਾਂ ਦਾ ਰਕਬਾ ਬੇਗ ਸਾਹਿਬ, ਬੇਗਪੁਰ ਟੋਟਲ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਪਿਆ ਟੋਟਲ ਸਿੱਖਾਂ ਦਾ, ਸਿੱਖਾਂ ਦੇ ਰਕਬਾ ਬੜੀ ਜ਼ਮੀਨ ਸੀ ਉਹਨਾਂ ਦੀ, ਬਹੁਤ ਤਗੜੇ ਸਿੱਖ ਸਨ। ਇਹ ਜੀ ਤਾਜ਼ਾ ਗੋਂਗਲੂ ਮੂਲੀਆਂ, ਚੌਧਰੀ ਖਾਵਰ ਬਾਠ, ਚੌਧਰੀ ਸ਼ਫਕਤ ਅਬਾਸ ਬਾਠ, ਉਹਨਾਂ ਦਾ ਘਰ ਹੈ ਜਨਾਬ, ਉਹਨਾਂ ਦਾ ਮਹੱਲ। ਤੇ ਉਹਦੇ ਵਿੱਚ ਇਸ ਸਾਈਡ ਤੋਂ ਉਹਨਾਂ ਨੇ ਆਰਗੈਨਿਕ ਫਾਰਮ ਬਣਾਇਆ ਤਾਂ ਛੋਟਾ ਜਿਹਾ, ਤੇ ਵਿੱਚ ਮੂਲੀਆਂ, ਗੋਂਗਲੂ, ਆਲੂ, ਚੁਕੰਦਰ ਜਿਹਨੂੰ ਬੀਟਰੂਟ ਆਂਦੇ ਨੇ। ਤੇ ਦੇਖੋ ਨਾ, ਇਹ ਨਾਲ ਉਹਨਾਂ ਦਾ ਜਨਾਬ ਬਿਹਤਰੀਨ ਪਿੰਡ ਦੇ ਵਿੱਚ ਮਹੱਲ ਨਵਾਂ ਘਰ, ਠੀਕ ਹੈ। ਤੇ ਇਹ ਤਾਜ਼ੀਆਂ ਸਬਜ਼ੀਆਂ ਇੱਥੋਂ, ਗੋਂਗਲੂ ਮੂਲੀਆਂ, ਕਿਆ ਬਾਤ ਹੈ ਜੀ। ਹਰ ਚੀਜ਼ ਇੱਥੇ ਆਰਗੈਨਿਕ ਹੈਗੀ ਹੈ, ਔਰ ਉਹਨਾਂ ਨੇ ਆਪਣਾ ਜਿਹੜਾ ਇਹ ਲਾਨ ਹੈ ਨਾ, ਇਹਦਾ ਬਿਹਤਰੀਨ ਫਾਇਦਾ ਉਠਾਇਆ। ਇਹ ਜਨਾਬ ਆਲੂ, ਠੀਕ ਹੈ ਜੀ, ਬਿਹਤਰੀਨ ਜਨਾਬ, ਖੁਸ਼ਬੂ ਆ ਰਹੀ ਹੈ ਤਾਜ਼ਾ ਫਰੈਸ਼ ਚੀਜ਼ਾਂ ਦੀ। ਇਹ ਆ ਗਿਆ ਜੀ ਥੋਮ ਲੱਗਿਆ, ਲਸਣ, ਤੇ ਇਹ ਵਿੱਚ ਜਿਹੜਾ ਨਾ ਇਹ ਗੋਂਗਲੂ ਮੂਲੀਆਂ ਨੇ, ਇਕੱਠੀਆਂ ਵੀ ਛੜੀਆਂ ਨੇ ਇਹਦੇ ਵਿੱਚ। ਉਹ ਪਿੱਛੇ ਵੀ ਲੰਘ ਕੇ ਆਏ, ਉੱਥੇ ਵੀ ਲੱਗੀਆਂ ਨੇ। ਤੇ ਇਹ ਜਨਾਬ ਵੇਖੋ ਤੁਸੀਂ, ਕਿਆ ਖੂਬਸੂਰਤ ਗ੍ਰੀਨਰੀ ਹੈ, ਸਬਜ਼ਾ ਹੈ, ਠੀਕ ਹੈ ਜੀ। ਇਹ ਨੇ ਗੋਂਗਲੂ ਮੂਲੀਆਂ, ਠੀਕ ਹੈ ਜੀ। ਇਹ ਦੇਖੋ ਨਾ, ਇਹਨਾਂ ਨੇ ਆਪਣੇ ਜਿਹੜੀ ਇਹਨਾਂ ਨੇ ਘਰ ਬਣਾਇਆ ਤਾਂ ਉਹਦੇ ਨਾਲ ਹੀ ਬੈਕ ਸਾਈਡ ਤੇ ਸਾਰਾ ਏਰੀਆ ਇਹਨਾਂ ਕੋਲ ਬੜਾ ਖੂਬਸੂਰਤ ਤਰੀਕੇ ਨਾਲ ਜਿਹੜਾ ਨਾ ਦੇਖੋ ਸੂਰਜ ਗਰੂਬ ਹੋ ਰਿਹਾ। ਤੇ ਇਹ ਜਨਾਬ ਇੱਥੇ ਕਾਲੀਆਂ ਤੋਰੀਆਂ ਨੇ, ਇਹ ਕਾਲੀਆਂ ਤੋਰੀਆਂ ਦੇ ਬੂਟੇ ਨੇ, ਫੁੱਲ ਲੱਗੇ ਨੇ ਇਹਨਾਂ ਨੂੰ। ਔਰ ਇਹ ਵੀ ਜਨਾਬ ਤੋਰੀਆਂ ਗੋਸ਼ਤ 'ਚ ਪਾਈਆਂ ਹੋਣ। ਕਿਉਂ ਜੋਈ ਸਾਹਿਬ? ਜੀ ਬੜਾ ਕਮਾਲ ਚ ਕੰਮ ਜੀ। ਜੇ ਕਾਲੀ ਤੋਰੀ ਪਾਈ ਹੋਇਆ ਗੋਸ਼ਤ ਦੇ ਵਿੱਚ ਨਿੱਕੀ ਨਿੱਕੀ ਬੋਟੀ ਕਰਕੇ, ਹਾਂਜੀ ਤੇ ਮਜ਼ਾ ਆਉਂਦਾ ਨਾ। ਨਹੀਂ ਜੀ, ਘਰ ਦੀਆਂ ਸਬਜ਼ੀਆਂ ਦਾ ਫਿਰ ਵੇਖ ਸਾਹਿਬ ਆਪਣੀ ਮਜ਼ਾ। ਲਾਸ਼ੜੀ ਦੀਆਂ ਸੀਜ਼ਨ ਚ ਜਦੋਂ ਜ਼ਰੂਰਤ ਚੱਲਦੀ ਰਹਿੰਦੀ ਜੀ ਪਿੰਡ ਸਾਰੀ। ਨਹੀਂ ਜੀ, ਜ਼ਰੂਰਤ ਕੀ, ਇਸ ਤੋਂ ਵੱਡੀ ਗੱਲ ਕਿਹੜੀ? ਤਾਜ਼ੀ ਚੀਜ਼ ਅਗਰ ਤੁਹਾਨੂੰ ਲੱਭ ਜੇ ਘਰ। ਉਹ ਮੋਰ ਰੱਖਿਆ ਇਹ ਫਿਰਦਾ ਰਹਿੰਦਾ, ਇੱਕ ਮਰ ਗਿਆ ਜੇ ਤੇ ਇੱਕ ਹੈ, ਇਹ ਕੋਲ ਲਿਆਉਣੀ ਇਹਦੇ ਨਾਲ ਵਿਚਾਰੀ ਕੋਈ। ਤੇ ਇਸ ਵੇਲੇ ਜਨਾਬ ਆ ਤੁਹਾਨੂੰ ਥੋੜਾ ਜਿਹਾ ਵਿਊ ਵਿਖਾਇਆ। ਉਮੀਦ ਹੈ ਤੁਹਾਨੂੰ ਛੋਟਾ ਜਿਹਾ ਸਾਡਾ ਇੱਕ ਵੀਡੀਓ ਅੱਛੀ ਲੱਗੀ ਹੋਗੀ ਪਿੰਡ ਦੇ ਮਾਹੌਲ ਦੀ। ਨਵੀਂ ਵੀਡੀਓ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਅੱਲਾਹ ਹਾਫਿਜ਼। ਤੁਹਾਡੇ ਕੋਲ ਵੈਰਾਈਟੀ ਸਾਰੀ ਹੈ। ਮੈਂ ਤਾਂ ਮੱਛੀ ਲਾਈ ਨਹੀਂ।